ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨ ਟੌਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ, ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਗੁਰਪਾਲ ਸਿੰਘ ਸੈਕਰਾਮੈਂਟੋ, ਜਿੰਦ ਕੌਰ ਬੇਕਰਸਫੀਲਡ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਮੈਂਟਿਕਾ ਤੇ ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦੇ ਨੰਬਰ ਹੈ 468-272-5200। ਅੱਜ ਦਾ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 2 ਅਕਤੂਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਬੁੱਧਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਮਾਨ ਸਰਕਾਰ ਤੋਂ। ਸ਼ਰਮਾ ਜੀ, ਮਾਨ ਸਰਕਾਰ ਨਾਲ ਵੀ ਕਹਿੰਦੇ ਹੋ ਸਕਦੀ ਹੈ ਕੇਜਰੀਵਾਲ ਵਾਲੀ, ਹਾਈ ਕੋਰਟ ਨੇ ਕੋਈ ਹਿਸਾਬ ਮੰਗ ਲਿਆ ਜੀ। ਪ੍ਰਵੀਨ ਜੀ, ਵੈਸੇ ਤਾਂ ਅੱਜ ਦੀ ਤਰੀਕ 'ਚ ਮਾਨ ਤੇ ਕੇਜਰੀਵਾਲ ਹੋਰੀ ਆਪਸ 'ਚ ਉਲਝੇ ਨੇ। ਮਾਨ ਦੀ ਟੀਮ ਤੇ ਕੇਜਰੀਵਾਲ ਦੀ ਟੀਮ ਆਪਸ 'ਚ ਇਸ ਕਦਰ ਉਲਝੀ ਹੈ ਕਿ ਲਗਾਤਾਰ ਕੈਬਨਿਟ ਤੋਂ ਲੈ ਕੇ CM ਹਾਊਸ ਤੱਕ ਤੋਂ ਛੁੱਟੀਆਂ ਹੋ ਰਹੀਆਂ ਨੇ ਔਰ ਇਹ ਸੂਚੀ ਲੰਬੀ ਹੁੰਦੀ ਜਾ ਰਹੀ ਹੈ। ਆਪਾਂ ਪਹਿਲਾਂ ਮਨਜੀਤ ਸਿੱਧੂ ਦੇ ਹਵਾਲੇ ਨਾਲ ਲੰਬੇ ਸਮਾਂ ਪਹਿਲਾਂ ਗੱਲ ਕਰ ਚੁੱਕੇ ਹਾਂ। ਉਸ ਤੋਂ ਬਾਅਦ 4 ਕੈਬਨਿਟ ਮੰਤਰੀਆਂ ਨੂੰ ਫੇਰ ਬਦਲ ਕੀਤਾ ਜਾਂਦਾ ਹੈ। ਉਸੇ ਦਿਨੇ ਓਂਕਾਰ ਸਿੰਘ OST ਨੂੰ ਹਟਾਉਣ ਦੀ ਖਬਰ ਆ ਜਾਂਦੀ ਆ। ਉਸ ਤੋਂ ਬਾਅਦ ਰਾਜਵੀਰ ਹੋਰੀ ਕਿੱਥੇ ਨੇ ਜੀ, ਸੁਖਵੀਰ ਹੋਰੀ ਜੀ ਰਾਜਵੀਰ ਤੋਂ ਦਫ਼ਤਰ ਖਾਲੀ ਕਰਾ ਲਿਆ ਜੀ CM ਹਾਊਸ ਤੋਂ, ਅਜਿਹੀਆਂ ਖਬਰਾਂ ਆਉਣ ਲੱਗਦੀਆਂ ਨੇ। ਇਹ ਸਭ ਦੇ ਦਰਮਿਆਨ ਜੀ ਪਟਿਆਲੇ ਤੋਂ ਜਿਹੜੇ ਮੀਡੀਆ ਸਲਾਹਕਾਰ ਨੇ ਜੀ, ਉਹ ਜਮਾ ਹੀ ਚੁੱਪ ਵੱਟ ਗਏ ਜੀ, ਦਿਖਦੇ ਹੀ ਨਹੀਂ ਕਿਤੇ ਜੀ, ਉਹ ਪਹਿਲੂ ਚਰਚਾ 'ਚ ਰਹਿੰਦਾ ਹੈ। ਤੇ ਇਹ ਸਭ ਦੇ ਦਰਮਿਆਨ ਖਬਰ ਆਉਂਦੀ ਹੈ ਜੀ ਕਿ ਨਵਨੀਤ ਬਧਵਾ ਜਿਹੜੇ ਡਾਇਰੈਕਟਰ ਕਮਿਊਨੀਕੇਸ਼ਨ CM ਦੇ, ਜਦੋਂ ਮੁੱਖ ਮੰਤਰੀ ਨੇ ਉਹਦਾ ਸੰਭਾਲਿਆ ਤਾਂ ਮਨਜੀਤ ਸਿੱਧੂ ਵੀ ਬਾਅਦ ਚੋਂ ਆਏ, ਬਲਤੇਜ ਪੰਨੂ ਵੀ ਬਾਅਦ ਚੋਂ ਆਏ, ਓਂਕਾਰ ਸਿੰਘ ਵੀ ਬਾਅਦ ਚੋਂ ਆਏ। ਸਭ ਤੋਂ ਪਹਿਲਾਂ ਜੇ ਕੋਈ ਨਿਯੁਕਤੀ ਹੋਈ ਸੀ ਤਾਂ ਨਵਨੀਤ ਬਧਵਾ ਦੀ ਹੋਈ ਸੀ। ਇਹਨਾਂ ਨੂੰ ਪੰਨ ਮੀਡੀਆ ਰਾਹੀਂ ਲਿਆਂਦਾ ਗਿਆ ਸੀਗਾ ਤੇ ਇਹ ਹਰੇਕ ਬੈਠਕ ਦੇ ਵਿੱਚ ਮੁੱਖ ਮੰਤਰੀ, ਕਿਉਂਕਿ ਕਮਿਊਨੀਕੇਸ਼ਨ ਡਾਇਰੈਕਟਰ ਸੀ ਜਨਾਬ, ਤਾਂ ਇਹਦਾ ਮਤਲਬ ਕਿੰਨੀ ਨੇੜਤਾ ਮੁੱਖ ਮੰਤਰੀ ਵਾਲੀ ਟੀਮ 'ਚ ਹੋਣੀ ਕਿ ਹਰ ਥਾਂ ਇਹਨਾਂ ਦੀ ਮੌਜੂਦਗੀ ਹੁੰਦੀ ਸੀ। ਅਚਾਨਕ ਕਹਿੰਦੇ ਜੀ ਇਹਨਾਂ ਨੂੰ ਹੁਕਮ ਮਿਲਿਆ ਜੀ ਤੁਹਾਡੀਆਂ ਸੇਵਾਵਾਂ ਖਤਮ ਨੇ, ਹੈਨਾ। ਤੇ ਬੇਸ਼ੱਕ ਹੁਣ ਬਣਾਇਆ ਜਾ ਰਿਹਾ ਕਿ ਅਸਤੀਫਾ ਦੇਤਾ ਉਹਨਾਂ ਨੇ, ਉਹਨਾਂ ਦਾ ਕੰਟਰੈਕਟ ਸੀ ਉਹ ਖਤਮ ਹੋ ਗਿਆ ਜੀ, ਉਹ ਨਵਿਆਇਆ ਨਹੀਂ ਗਿਆ ਜੀ। ਪਰ ਸਭ ਨੂੰ ਪਤਾ ਹੈ ਕਿ ਸਾਰੀਆਂ ਧਾਰਾਂ ਦਿੱਲੀ ਤੋਂ ਹਿਲ ਰਹੀਆਂ ਨੇ ਤੇ ਨਵਨੀਤ ਬਧਵਾ ਦੀਆਂ ਸੇਵਾਵਾਂ ਖਤਮ ਹੋਈਆਂ। ਅਗਲਾ ਕਹਿੰਦਾ ਚਲੋ ਸੇਵਾਵਾਂ ਖਤਮ ਹੋਈਆਂ, CM ਸਾਹਿਬ ਤਾਂ ਮੈਂ ਰੋਜ਼ ਹੀ ਜਾਣਾ, ਚੱਲ ਜਾਇਆ ਉਹਨੇ। ਕਹਿੰਦੇ CM ਹਾਊਸ ਪਹੁੰਚਿਆ, ਉਹ ਕਹਿੰਦੇ ਜੀ ਤੁਹਾਡੀ ਐਂਟਰੀ ਬੈਨ ਹੈ। ਉਹ ਅੱਛਾ। ਤੇ ਐਂਟਰੀ ਬੈਨ ਤੇ ਜਦੋਂ ਮੁੜਨ ਲੱਗੇ ਕਹਿੰਦੇ ਜਨਾਬ ਗੱਡੀ ਵੀ ਛੱਡ ਜਾਓ, ਹੁਣ ਜਦ 'ਚ ਮਰਜੀ ਜਾਓ, ਤੁਸੀਂ ਦੇਖਣਾ ਗੱਡੀ ਦੇ ਜਾਓ। ਤੇ ਉਸ ਤੋਂ ਬਾਅਦ ਕਹਿੰਦੇ ਇਹ ਵੀ ਕਿਹਾ ਕਿ ਸਰ ਯਾਦ ਰੱਖਿਓ 2 ਦਿਨਾਂ 'ਚ ਘਰ ਵੀ ਖਾਲੀ ਕਰਨਾ। ਉਹ ਅੱਛਾ। ਮਤਲਬ ਘਰ ਖਾਲੀ ਕਰਨ ਦਾ ਹੁਕਮ ਉਹ ਧਿਰ ਦੇ ਰਹੀ ਹੈ ਜਿਹੜੀ ਆਪ ਦਿੱਲੀ 'ਚ ਘਰ ਛੱਡ ਕੇ ਰਾਜੀ ਨਹੀਂ ਅਜੇ ਵੀ। ਪੰਜਾਬ ਸਰਕਾਰ ਨੇ ਆਪਣੇ ਹੀ ਮੰਤਰੀਆਂ ਨੂੰ ਨੋਟਿਸ ਕੱਢਿਆ ਕਿ ਕੋਠੀਆਂ ਛੇਤੀ ਖਾਲੀ ਕਰੋ, ਦੂਏ ਮੰਤਰੀਆਂ ਨੂੰ ਦੇਣੀਆਂ। 4 ਮੰਤਰੀ ਜਿਹੜੇ ਅਨਮੋਲ ਗਗਨਵਾਲ, ਜੋੜਾ ਮਾਜਰਾ, ਉਹ ਨਹੀਂ ਹਟਾਏ ਨੇ, ਉਹਨਾਂ ਨੂੰ ਚਿੱਠੀ ਕੱਢੀ ਹੈ ਕਿ ਬਈ ਛੇਤੀ ਘਰ ਖਾਲੀ ਕਰੋ, ਦੂਜਿਆਂ ਨੂੰ ਦੇਣੇ ਆ। ਤੇ ਇਹਨਾਂ 4 ਨੂੰ ਬਦਲਣ ਤੋਂ ਪਹਿਲਾਂ ਤਾਂ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਦਾ ਉਹਦਾ ਛੱਡ ਚੁੱਕੇ ਨੇ, ਉਹਨਾਂ ਨੇ ਅਜੇ ਤੱਕ ਘਰ ਖਾਲੀ ਕਿਉਂ ਨਹੀਂ ਕੀਤਾ? ਅੱਜ ਦੀ ਤਰੀਕ 'ਚ ਵੀ ਖਾਲੀ ਕੀਤਾ, ਹੁਣ ਸ਼ਾਇਦ ਕੱਲ ਨੂੰ ਹੋ ਸਕਦਾ ਖਾਲੀ ਕਰ ਦੇਣ। ਸੋ ਇਸ ਲਈ ਮਤਲਬ ਕਿ ਇਹ ਪਹਿਲੂ ਵੀ ਕਿਤੇ ਨਾ ਕਿਤੇ ਟਕਰਾਲੀ ਸਥਿਤੀ ਬਣੀ। ਔਰ CM ਹਾਊਸ ਜਿਸ ਕਦਰ ਦਖਲ ਹੋ ਰਹੀ ਹੈ ਕਿ ਇਹ ਮਾਹੌਲ ਬਣਾਇਆ ਜਾ ਰਿਹਾ ਕਿ ਪਹਿਲਾਂ ਪਰਕ ਉਤਰੋ ਫੇਰ ਉੱਥੇ ਤੱਕ ਜਾਣਾ। ਸੋ ਜਾਂ ਇਹ ਪਰਕ ਉਤਰ ਕੇ ਚੱਲ ਜਾਣਾ ਕਿ ਸਮਝੌਤਾ ਹੋ ਗਿਆ ਜੀ ਕਿ ਠੀਕ ਹੈ ਜੀ, ਹਰਾ ਪੈਨ ਤੁਸੀਂ ਲੈ ਲਓ, ਬਸ ਮੇਰੇ ਕੋਲ ਅਹੁਦਾ ਰਹਿਣ ਦਿਓ। ਸੋ ਬਕਾਇਦਾ ਦਿੱਲੀ ਦੇ ਬੰਦੇ ਕਹਿੰਦੇ ਹੁਣ CM ਹਾਊਸ 'ਚ ਬੈਠ ਗਏ ਨੇ। ਇੱਕ ਪਾਸੇ ਤਾਂ ਇਹ ਟਕਰਾਅ ਦੀ ਸਥਿਤੀ ਹੈ ਔਰ ਦੂਸਰੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਚੋਣ ਪ੍ਰਚਾਰ ਲਈ ਭੱਜੇ ਰਹਿੰਦੇ ਸੀ, ਪਹਿਲਾਂ ਬਿਮਾਰ ਹੋਏ, ਫਿਰ ਸਿਹਤਯਾਬ ਹੋਏ, ਸਿਹਤਯਾਬ ਹੋਣ ਤੋਂ ਬਾਅਦ ਵੀ ਹਰਿਆਣੇ 'ਚ ਨਹੀਂ ਨਜ਼ਰ ਆਏ, ਜਿਹਦਾ ਜ਼ਿਕਰ ਆਪਾਂ ਕਰਦੇ ਰਹੇ ਹਾਂ ਕਿ ਕਿਤੇ ਇਹ ਰਾਜਨੀਤਿਕ ਬਿਮਾਰੀ ਤਾਂ ਨਹੀਂ ਜੀ। ਬਿਲਕੁਲ। ਤੇ ਬਾਹਰ ਆ ਕੇ ਵੀ ਇੱਕ ਦਿਨ ਵੀ ਵੋਟ ਮੰਗਣ ਨਾ ਜਾਣਾ ਅਜੇ ਤੱਕ। ਹੁਣ ਅੱਜ ਆਖਰੀ ਦਿਨ ਹੈ, ਪਤਾ ਨਹੀਂ ਅੱਜ ਜਾਂਦੇ ਜਾਂ ਨਹੀਂ ਜਾਂਦੇ। ਕੱਲ ਤੱਕ ਤਾਂ ਕਿਤੇ ਨਹੀਂ ਗਏ, 3 ਦਿਨ ਤਾਂ ਠੀਕ ਹੋ ਕੇ ਹੋਏ ਆਇਆਂ ਨੂੰ ਵੀ ਹੋ ਗਏ।
ਪਰ ਆਮ ਆਦਮੀ ਪਾਰਟੀ ਦੀਆਂ ਮੁਸ਼ਕਲਾਂ ਕੱਲੀਆਂ ਪਾਰਟੀ ਪੱਧਰ ਤੇ, ਸਰਕਾਰ ਪੱਧਰ ਤੇ, ਲੀਡਰ ਪੱਧਰ ਤੇ ਨਹੀਂ, ਹੁਣ ਅਦਾਲਤੀ ਪੱਧਰ ਤੇ ਵੀ ਵੱਧ ਗਈਆਂ। ਪ੍ਰਵੀਨ ਜੀ, ਆਪਾਂ ਕਈ ਵਾਰ ਗੱਲ ਕੀਤੀ ਕਿ ਦਿੱਲੀ ਵਾਲੀ ਸ਼ਰਾਬ ਪਾਲਿਸੀ ਸੇਮ ਪੰਜਾਬ ਲਿਆਂਦੀ ਹੈ ਜੀ। ਬਿਲਕੁਲ। ਦਿੱਲੀ ਵਾਲੀ ਸ਼ਰਾਬ ਪਾਲਿਸੀ ਦੀ ਫੋਟੋ ਕਾਪੀ ਇੱਥੇ ਹੈ, ਤੇ ਜੇ ਦਿੱਲੀ ਵਾਲੇ ਵਾਪਸ ਲੈ ਕੇ ਵੀ ਫਸ ਸਕਦੇ ਤਾਂ ਪੰਜਾਬ ਵਾਲਿਆਂ ਦੇ ਨੰਬਰ ਤਾਂ ਕਦੇ ਵੀ ਆ ਸਕਦਾ। ਪਰ ਇਹ ਉਹ ਤੋਂ ਵੀ ਅਗਲਾ ਪਹਿਲੂ ਹੈ ਜੀ। ਮਤਲਬ ਉਹ ਇੱਕ ਬੜਾ ਸਵਾਲ ਖੜਾ ਹੈ ਕਿ ਪਤਾ ਨਹੀਂ ਕਦੋਂ ਉਹਨੇ ਡਿੱਗ ਜਾਣਾ। ਪਰ ਉਹ ਤੋਂ ਪਹਿਲਾਂ ਇੱਕ ਪਹਿਲੂ ਆਇਆ, ਪੰਜਾਬ ਹਰਿਆਣਾ ਹਾਈ ਕੋਰਟ ਨੇ ਮਾਨ ਸਰਕਾਰ ਤੋਂ ਹਿਸਾਬ ਕਿਤਾਬ ਪੁੱਛਿਆ ਵੀ ਜਿਹੜੇ ਇਸ਼ਤਿਹਾਰ ਦਿੰਦੇ ਉਹਦਾ ਹਿਸਾਬ ਕਿਤਾਬ ਦਿਓ ਕੀ ਆ। ਦੇਖੋ, ਕੋਈ ਵੀ ਸਰਕਾਰ ਹੈ ਉਹ ਆਪਣਾ ਪ੍ਰਚਾਰ ਕਰਦੀ ਹੈ ਜੀ, ਆਪਣੇ ਕੰਮ ਨੂੰ ਕਈ ਗੁਣਾ, 10 ਗੁਣਾ, 20 ਗੁਣਾ, 100 ਗੁਣਾ ਵਧਾ ਕੇ ਦੱਸਦੀ ਆ, ਹੈ ਨਾ। ਇਸ ਲਈ ਉਹਦੇ ਲਈ ਇਸ਼ਤਿਹਾਰਾਂ ਦਾ, ਪ੍ਰਚਾਰ ਦਾ, ਬੋਰਡਾਂ ਦਾ ਸਹਾਰਾ ਲੈਂਦੀ ਆ। ਆਮ ਆਦਮੀ ਪਾਰਟੀ ਦੂਆਂ ਨਾਲੋਂ 4 ਗੁਣਾ ਵੱਧ ਲੈਂਦੀ ਹੋਣੀ। ਪਰ ਠੀਕ ਹੈ, ਤੁਸੀਂ ਪੰਜਾਬ ਦੀ ਸਰਕਾਰ ਹੋ, ਪੰਜਾਬ 'ਚ ਕਰੋ ਪ੍ਰਚਾਰ। ਪਰ ਇਹ ਪ੍ਰਚਾਰ ਹਰਿਆਣਾ 'ਚ ਹੋਇਆ, ਇਹ ਪ੍ਰਚਾਰ ਦਿੱਲੀ 'ਚ ਹੋਇਆ, ਇਹ ਪ੍ਰਚਾਰ ਰਾਜਸਥਾਨ 'ਚ ਹੋਇਆ, ਇਹ ਪ੍ਰਚਾਰ ਬੰਗਾਲ 'ਚ ਹੋਇਆ, ਇਹ ਪ੍ਰਚਾਰ ਗੁਜਰਾਤ 'ਚ, ਮਹਾਰਾਸ਼ਟਰ 'ਚ ਹੋਇਆ, ਪਤਾ ਨਹੀਂ ਕਿੱਥੇ ਕਿੱਥੇ। ਹੁਣ ਉਹਨਾਂ ਸੂਬਿਆਂ 'ਚ ਪੰਜਾਬ ਦੀਆਂ ਸਕੀਮਾਂ ਦਾ, ਪੰਜਾਬ ਸਰਕਾਰ ਦੇ ਇਸ਼ਤਿਹਾਰ ਦਾ ਮਤਲਬ ਸਿੱਧਾ ਸਿੱਧਾ ਹੈ ਕਿ ਤੁਸੀਂ ਪੰਜਾਬ ਦੇ ਖਜ਼ਾਨੇ 'ਚੋਂ ਆਮ ਆਦਮੀ ਪਾਰਟੀ ਦਾ ਪ੍ਰਚਾਰ ਕਰ ਰਹੇ ਹੋ। ਤੇ ਇਸ ਨੂੰ ਲੈ ਕੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਸ਼ਿਕਾਇਤ ਪੱਤਰ ਦਾਖਲ ਹੁੰਦਾ ਹੈ। ਉਸ ਸ਼ਿਕਾਇਤ ਦੇ ਆਧਾਰ ਤੇ ਪੰਜਾਬ ਸਰਕਾਰ ਤੋਂ ਹੁਣ ਹਿਸਾਬ ਮੰਗਿਆ ਗਿਆ, ਲਿਆਓ ਜੀ ਅੰਕੜੇ, ਲਿਆਓ ਜੀ ਦਸਤਾਵੇਜ਼, ਲਿਆਓ ਜੀ ਪੂਰਾ ਵੇਰਵਾ ਕਿ ਕਿਹੜੇ ਆਧਾਰ ਤੇ ਇਸ਼ਤਿਹਾਰ ਜਾਰੀ ਹੋਏ, ਕਿਉਂ ਜਾਰੀ ਹੋਏ, ਕੀ ਲੋੜ ਸੀ, ਇਹਦੇ ਨਾਲ ਕੀ ਫਾਇਦਾ ਹੋਇਆ ਪੰਜਾਬ ਨੂੰ, ਦੋ ਹਿਸਾਬ ਕਿਤਾਬ। ਮੈਂ ਦਰਸ਼ਕਾਂ ਨੂੰ ਦੱਸ ਦਿਆਂ ਕਿ ਇਸੇ ਤਰ੍ਹਾਂ ਦਾ ਮਾਮਲਾ ਦਿੱਲੀ ਦੇ ਖਰਚਿਆਂ ਨੂੰ ਲੈ ਕੇ, ਦਿੱਲੀ ਦੀ ਇਸ਼ਤਿਹਾਰਬਾਜ਼ੀ ਨੂੰ ਲੈ ਕੇ ਉੱਥੋਂ ਦੇ ਉਪ ਰਾਜਪਾਲ ਕੋਲ ਫਾਈਲ ਪਈ ਹੈ। ਸਹੀ, ਬਿਲਕੁਲ। ਤੇ ਉਹਨੇ ਵੀ ਕੇਜਰੀਵਾਲ ਤੋਂ ਹਿਸਾਬ ਕਿਤਾਬ ਮੰਗਿਆ ਹੋਇਆ। ਬੇਸ਼ੱਕ ਉਪ ਰਾਜਪਾਲ ਦੀ ਨੀਤੀ ਆਪਾਂ ਨੂੰ ਸਮਝ ਆਉਂਦੀ ਹੈ ਕਿ ਉਪ ਰਾਜਪਾਲ ਤੇ ਕੇਜਰੀਵਾਲ ਦੇ ਵਿੱਚ 36 ਦਾ ਅੰਕੜਾ ਹੈ, ਉਹਦੇ ਪਿੱਛੇ ਭਾਜਪਾ ਬਨਾਮ ਆਮ ਆਦਮੀ ਪਾਰਟੀ ਹੈ, ਮੋਦੀ ਬਨਾਮ ਕੇਜਰੀਵਾਲ ਹੈ। ਤੇ ਉਹ ਤਾਂ ਕਹਿੰਦੇ ਜੀ ਈਡੀ ਵੀ ਉਹਨਾਂ ਨੇ ਭੇਜੀ, ਸੀਬੀਆਈ ਉਹਨਾਂ ਨੇ ਭੇਜੀ। ਸੋ ਇਸ ਲਈ ਜੇਕਰ ਉਹ ਸਭ ਕੁਛ ਰਾਜਨੀਤੀ ਤੋਂ ਪ੍ਰੇਰਿਤ ਹੈ, ਹੁਣ ਇਹ ਤਾਂ ਕੋਰਟ ਦਾ ਮਾਮਲਾ ਭਾਈ। ਸੋ ਇਸ ਲਈ ਮਾਨ ਸਰਕਾਰ ਦੀਆਂ ਮੁਸ਼ਕਲਾਂ ਪਾਰਟੀ ਪਲੇਟਫਾਰਮ ਤੇ ਵੀ ਤੇ ਅਦਾਲਤੀ ਪਲੇਟਫਾਰਮ ਤੇ ਵੀ ਵੱਧ ਗਈਆਂ ਜਨਾਬ। ਜੀ ਜੀ। ਇੱਕ ਹੋਰ ਖਬਰ ਸਾਂਝੀ ਕਰਕੇ, ਉਹਦੇ 'ਚ ਵੀ ਮੁਸ਼ਕਲਾਂ ਘਟਣ ਦੀ ਥਾਂ ਤੇ ਵਧ ਗਈਆਂ ਨਜ਼ਰ ਆ ਰਹੀਆਂ। ਪਿਛਲੇ ਦਿਨੀ ਖਾਸੀ ਚਰਚਾ ਹੋਈ ਸੀ। ਵੈਸੇ ਤਾਂ ਪੰਜਾਬ ਦੇ ਮੀਡੀਆ ਦੇ ਇੱਕ ਵੱਡੇ ਹਿੱਸੇ ਨੇ ਉਸ ਖਬਰ ਨੂੰ ਲੁਕਾਉਣ ਦਾ ਵੀ ਯਤਨ ਕੀਤਾ ਸੀ। 100 ਕਰੋੜੀ ਜਿਹੜੀ ਖਬਰ ਹੈ ਪੰਜਾਬ ਸਰਕਾਰ ਦੇ ਇੱਕ ਮੰਤਰੀ ਨਾਲ ਜੁੜੀ ਹੈ ਤੇ ਦੱਸਦੇ ਆ ਕਿ ਈਡੀ ਨੇ ਹੁਣ ਉਹ ਫਾਈਲ ਚੱਕ ਲਈ ਹੈ। ਪ੍ਰਵੀਨ ਜੀ, ਵੈਸੇ ਤਾਂ ਇਹ ਮਾਮਲਾ ਬਹੁਤ ਚਰਚਿਤ ਰਿਹਾ। ਬੇਸ਼ੱਕ ਤੁਸੀਂ ਦਰੁਸਤ ਫਰਮਾਇਆ ਕਿ ਇਸ ਨੂੰ ਦੱਬਣ ਦੀ, ਲੁਕਾਉਣ ਦੀ ਬਹੁਤ ਕੋਸ਼ਿਸ਼ ਹੋਈ। ਹਾਂਜੀ, ਹੈ ਨਾ। ਜਦੋਂ ਕਿ ਇਹ ਸ਼ਿਕਾਇਤ ਆਧਾਰਿਤ ਹੈ, ਇਹਦੇ ਵਿੱਚ ਕੋਈ ਦੋਸ਼ੀ ਨਹੀਂ ਕਰਾਰ ਦਿੱਤਾ ਅਜੇ ਤਾਂ ਉਹਦੇ ਖਿਲਾਫ ਸ਼ਿਕਾਇਤ ਹੈ। ਇਹਦੇ ਨਾਲ ਇਹ ਨਹੀਂ ਗਾ ਕਿ ਹਰਜੋਤ ਬੈਂਸ ਦੋਸ਼ੀ ਕਰਾਰ ਹੋ ਗਏ ਜਾਂ ਉਹਨਾਂ ਦੀ ਧਰਮ ਪਤਨੀ ਦੋਸ਼ੀ ਕਰਾਰ ਹੋ ਗਈ। ਮਤਲਬ IPS ਅਧਿਕਾਰੀ ਹੈ ਬੀਬੀ ਤੇ SP ਹੈ ਮੋਹਾਲੀ ਦੀ, ਤੇ ਉਹਦੀ ਉਹ ਵਿਭਾਗ ਦੇ ਵਿੱਚ ਕੰਮ ਕਰਦੀ ਹੈ, ਅਮਨਜੋਤ ਕੌਰ, ਜਿਹੜੀ ਇੱਕ ਮਤਲਬ ਇੰਸਪੈਕਟਰ ਰੈਂਕ ਦੀ ਮਹਿਲਾ ਹੈ ਨਾ। ਉਸ ਨੇ ਸ਼ਿਕਾਇਤ ਕੀਤੀ DGP ਨੂੰ ਕਿ ਜਨਾਬ ਮੈਂ ਇੱਕ ਗਰੋਹ ਫੜਿਆ ਜੀ, ਜਿਹੜਾ ਮਤਲਬ ਸਾਈਬਰ ਕ੍ਰਾਈਮ ਕਰ ਰਿਹਾ ਸੀਗਾ ਜੀ। ਉਹ ਇੱਥੇ ਕਾਲ ਸੈਂਟਰ ਚਲਾ ਕੇ ਲੋਕਾਂ ਨੂੰ ਠੱਗਦਾ ਸੀਗਾ ਜੀ। ਤੇ ਜਦੋਂ ਉਹਦੇ ਮੋਢੀ ਫੜੇ ਜੀ, ਉਹ ਕਹਿੰਦੇ ਵੀ ਸਾਡੀਆਂ ਤਾਂ ਹਰਜੋਤ ਬੈਂਸ ਨਾਲ ਜਰਾਨਾ ਹੈ, ਅਸੀਂ ਤੁਹਾਨੂੰ ਫੰਡ ਦਿੰਨੇ ਹਾਂ, ਅਸੀਂ ਤਾਂ ਦਿੰਨੇ ਹਾਂ। ਇਹ ਵੀ ਸ਼ਿਕਾਇਤ 'ਚ ਸਾਰੀ ਲੰਬੀ ਵਾਰਤ 4-5 ਪੰਨਿਆਂ ਦੀ ਚਿੱਠੀ ਲਿਖ ਕੇ DGP ਗੌਰਵ ਯਾਦਵ ਹੋਰਾਂ ਨੂੰ ਭੇਜਦੀ ਹੈ। ਤੇ ਉਹ ਕਹਿੰਦੀ ਜੀ ਇਹ ਮਾਮਲੇ 'ਚੋਂ ਮੈਨੂੰ ਪਰੇ ਹਟਾਉਣ ਲਈ ਧਮਕਾਇਆ ਗਿਆ। ਉਹਦੇ ਵਿੱਚ ਉਹਨਾਂ ਦੀ ਧਰਮ ਪਤਨੀ SP ਜੋਤੀ ਯਾਦਵ ਦਾ ਯੋਗਦਾਨ ਹੈ। ਸੋ ਇਸ ਆਧਾਰ ਤੇ ਜਿਹੜੀ ਸ਼ਿਕਾਇਤ ਸੀ, ਉਹਦੇ ਵਿੱਚ 100 ਕਰੋੜ ਦੇ ਘਪਲੇ ਦੇ ਮਾਮਲੇ ਦੇ ਵਿੱਚ ਸਭ ਨੂੰ ਲੱਗਾ ਕਿ ਲੈ ਵੀ ਹੁਣ ਤਾਂ ਹਰਜੋਤ ਬੈਂਸ ਹੋਰੀ ਘਿਰ ਗਏ। ਪਰ ਇੱਥੇ ਤਾਂ ਜਿਹੜੇ ਮੁੱਖ ਮੰਤਰੀ ਦੀ ਗ੍ਰਿਫਤਾਰੀ ਹੋ ਜਾਵੇ ਤੇ ਉਹਦੇ ਪਰ ਸ਼ਰਾਬ ਘੁਟਾਲੇ ਦੇ ਦੋਸ਼ ਲੱਗਦੇ ਹੋਣ, ਉਹ ਗ੍ਰਿਫਤਾਰੀ ਤੋਂ ਬਾਅਦ ਵੀ ਅਸਤੀਫਾ ਨਾ ਦੇਵੇ, ਫਿਰ ਇਹ ਕਿਵੇਂ ਆਸ ਕਰੋਗੇ ਕਿ ਸ਼ਿਕਾਇਤ ਦੇ ਆਧਾਰ ਤੇ ਕੋਈ ਕਾਰਵਾਈ ਹੋ ਜਾਊਗੀ ਪਾਰਟੀ ਪੱਧਰ ਤੇ ਉਹ ਵੀ ਉਹਦੇ ਪਰ ਜਿਹੜਾ ਹਾਈ ਕਮਾਂਡ ਦਾ ਖਾਸ ਹੋਵੇ। ਤਾਂ ਉਲਟਾ ਕੈਬਨਿਟ ਫੇਰਬਦਲ ਦੇ ਵਿੱਚ ਇਹਨਾਂ ਦਾ ਰੈਂਕ ਵਧ ਗਿਆ। ਜੀ। ਸੋ ਇਹਦਾ ਮਤਲਬ ਹਾਈ ਕਮਾਂਡ ਨੇ ਸੰਕੇਤ ਦੇਣ ਦੀ ਕੋਸ਼ਿਸ਼ ਕੀਤੀ ਕਿ ਅਸੀਂ ਹਰਜੋਤ ਬੈਂਸ ਦੇ ਨਾਲ ਆ। ਠੀਕ ਹੈ ਜੀ। ਪਰ ਅਕਸਰ ਦੇਖਣ ਨੂੰ ਮਿਲਦਾ ਹੈ ਕਿ ਜਦੋਂ ਕੋਈ ਪੈਸੇ ਨਾਲ ਸੰਬੰਧਿਤ ਘੁਟਾਲਾ, ਕੋਈ ਕਪੜਾ, ਕੋਈ ਰਿਸ਼ਵਤਖੋਰੀ, ਕੋਈ ਠੱਗੀ ਠੋਰੀ ਅਜਿਹਾ ਮਾਮਲਾ ਆਉਂਦਾ ਹੈ ਤੇ ਉਹਨੂੰ ਪੰਜਾਬ ਦੀ ਜਾਂ ਸੂਬੇ ਦੀ ਸਥਾਨਕ ਏਜੰਸੀ ਬਾਚਦੀ ਹੈ। ਖਾਸ ਕਰ ਜਿਵੇਂ ਆਪਾਂ ਵਿਜੀਲੈਂਸ ਦੀ ਗੱਲ ਕਰੀਏ ਤਾਂ ਉਸ ਵਿਜੀਲੈਂਸ ਦੀ ਖੋਜ ਰਿਪੋਰਟ ਦੇ ਆਧਾਰ ਤੇ ਉਹਨੂੰ ਟੇਕ ਓਵਰ ਕਰ ਲੈਂਦੀ ਹੁੰਦੀ ਹੈ ED ਜਾਂ CBI। ਪਰ ਇਸ ਵਾਰ ਬਿਲਕੁਲ ਉਲਟ ਹੋਇਆ ਜੀ। ਇਸ ਵਾਰ ਇਹ ਵਰਤਾਰਾ ਬਿਲਕੁਲ ਉਲਟ ਹੈ ਕਿ ਇੱਥੇ ਤੁਸੀਂ ਅੰਦਾਜ਼ਾ ਲਾ ਲਓ ਕਿ ਇਹ ਇੱਕ ਨਵੇਕਲਾ ਪਹਿਲੂ ਹੈ ਕਿ CBI ਨੇ ਜਾਂ ED ਨੇ
ਵਿਜੀਲੈਂਸ ਤੋਂ ਬਿਨਾਂ ਹੀ ਇਸ ਨੂੰ ਆਪਣੇ ਕੰਟਰੋਲ 'ਚ ਲੈ ਲਿਆ। ਅਜੇ ਕੋਈ ਅਜਿਹੀ ਕੰਪਲੇਂਟ ਨਹੀਂ, ਕੋਈ ਸ਼ਿਕਾਇਤ ਨਹੀਂ, ਵਿਜੀਲੈਂਸ ਨੇ ਕਾਰਵਾਈ ਨਹੀਂ, ਤਾਂ ਡੀਜੀਪੀ ਰੈਂਕ ਤੇ ਸ਼ਿਕਾਇਤ ਹੈ ਤੇ ਡੀਜੀਪੀ ਹੋਰਾਂ ਨੇ 3 ਮੈਂਬਰੀ ਸਿੱਟ ਬਣਾ ਦਿੱਤੀ ਹੈ ਤੇ ਸਿੱਟ ਨੇ ਅਜੇ ਕੋਈ ਪੂਣੀ ਵੀ ਨਹੀਂ ਕੱਤੀ। ਪਰ ਉਸ ਦੇ ਬਾਵਜੂਦ ਵੀ ਇਹ ਕੰਮ ਹੋ ਗਿਆ ਕਿ ਈਡੀ ਨੇ ਕਿਹਾ ਜੀ ਕਿ ਸਾਨੂੰ ਦਸਤਾਵੇਜ਼ ਸੌਂਪੋ, ਅਸੀਂ ਆਪਣੇ ਕੰਟਰੋਲ 'ਚ ਲੈਣਾ ਹੈ ਮਾਮਲਾ। ਸੋ ਇਹਦਾ ਮਤਲਬ ਕੀ ਈਡੀ ਰਾਜਨੀਤੀ ਤੋਂ ਪ੍ਰੇਰਿਤ ਹੋ ਕੇ ਕੰਮ ਕਰ ਰਹੀ ਹੈ ਕਿ ਹਾਂ ਵੀ ਇਹ ਆਮ ਆਦਮੀ ਪਾਰਟੀ ਦਾ ਮਸਲਾ, ਆਮ ਆਦਮੀ ਪਾਰਟੀ ਦੀ ਸਰਕਾਰ ਦਾ ਮਸਲਾ ਇਸ ਲਈ ਹੈ, ਜਾਂ ਇਹ ਸੱਚਮੁੱਚ ਮਤਲਬ ਕਿ ਈਡੀ ਨੂੰ ਲੱਗਿਆ ਕਿ ਸੱਚਮੁੱਚ ਵੱਡਾ ਪਹਿਲੂ ਹੈ, ਇਸ ਤੇ ਕੰਮ ਕਰਨਾ ਚਾਹੀਦਾ ਜੀ। ਸੋ ਇਹ ਜੋ ਵੀ ਹੋਵੇ, ਪਰ ਕਿਤੇ ਨਾ ਕਿਤੇ ਗੜਬੜ ਘੁਟਾਲਾ ਹੈਗਾ, ਕਿਤੇ ਨਾ ਕਿਤੇ 'ਚ ਰਾਜਨੀਤੀ ਵੀ ਹੋ ਰਹੀ ਹੈ ਤੇ ਕਿਤੇ ਨਾ ਕਿਤੇ ਸ਼ੰਕੇ ਸ਼ੁਬੇ ਵੀ। ਜਦੋਂ ਕਿ ਜਿਹੜੀ ਬੀਬੀ ਨੇ ਸ਼ਿਕਾਇਤ ਕੀਤੀ ਹੈ ਅਮਨਜੋਤ ਕੌਰ, ਉਹਦੇ ਖਿਲਾਫ ਵੀ ਇੱਕ ਕੰਪਲੇਂਟ ਗਈ ਹੋਈ ਹੈ ਕਿ ਜੀ ਇਹਨੇ ਰਿਸ਼ਵਤ ਮੰਗੀ ਸੀ, ਇਹ ਗਈ ਸੀ। ਸੋ ਇਹ ਪਹਿਲੂ ਵੀ ਆਪਣੇ ਆਪ 'ਚ ਇੱਕ ਵਿਚਾਰਧੀਨ ਹੈ ਨਾ। ਆਪਾਂ ਤਾਂ ਹੀ ਕਹਿੰਦੇ ਸੀ ਕਿ ਪੱਖ ਸਾਰੇ ਸੁਣੇ ਜਾਣੇ ਚਾਹੀਦੇ ਨੇ, ਪਰ ਉਹ ਤੋਂ ਪਹਿਲਾਂ ਈਡੀ ਦੀ ਐਂਟਰੀ ਇਹ ਮਾਨ ਸਰਕਾਰ ਦੀਆਂ ਮੁਸ਼ਕਲਾਂ ਤਾਂ ਵਧਾ ਹੀ ਰਹੀ ਹੈ। ਮਾਨ ਸਰਕਾਰ ਲਈ ਹੁਣ ਇਹ ਸਾਰਾ ਕੁਝ ਠੀਕ ਨਹੀਂ ਹੋਣ ਜਾ ਰਿਹਾ, ਉਹਨਾਂ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਨੇ। ਇੱਕ ਪਾਸੇ ਆਪਾਂ ਉਸ ਪਹਿਲੂ ਤੇ ਗੱਲ ਕਰ ਰਹੇ ਹਾਂ ਕਿ ਅਦਾਲਤ ਨੇ ਹਿਸਾਬ ਕਿਤਾਬ ਮੰਗਿਆ ਹੈ, ਦੂਏ ਪਾਸੇ ਪਾਰਟੀ ਪੱਧਰ ਤੇ ਖਿਲਾਰਾ ਹੈ, ਤੀਏ ਪਾਸੇ ਆ ਈਡੀ ਇਨਵੋਲਵ ਹੋ ਗਈ ਹੈ ਨਾ। ਇਹ ਸਾਰੀਆਂ ਪ੍ਰਕਿਰਿਆਵਾਂ ਸਰਕਾਰ ਲਈ ਸ਼ੁਭ ਸੰਕੇਤ ਨਹੀਂ ਹੈ। ਹਾਂਜੀ ਬਿਲਕੁਲ, ਸਰਕਾਰ ਲਈ ਵੀ ਤੇ ਪਾਰਟੀ ਲਈ ਵੀ। ਸਰਕਾਰ ਤਾਂ ਦੇਖੋ ਹੁਣ ਪਾਰਟੀ ਤਾਂ ਘਿਰੀ ਹੋਈ ਹੈ, ਪਾਰਟੀ ਨੂੰ ਤਾਂ ਚਲੋ ਕੋਈ ਸੰਵਿਧਾਨਕ ਸੰਕਟ ਤਾਂ ਨਹੀਂ ਨਜ਼ਰ ਆਉਂਦਾ, ਪਾਰਟੀ ਤਾਂ ਉਹਨਾਂ ਮਾਮਲਿਆਂ 'ਚ ਇੱਕ ਅਲੱਗ ਤਰੀਕੇ ਨਾਲ ਡੀਲ ਕਰਦੀ ਹੈ। ਪਰ ਸਰਕਾਰ ਤਾਂ ਹੁਣ ਜਿਵੇਂ ਤੁਸੀਂ ਕੋਰਟ ਦਾ ਜ਼ਿਕਰ ਕੀਤਾ, ਉੱਥੇ ਕਿੱਧਰ ਭੱਜੋਗੇ ਤੁਸੀਂ, ਕਿੱਥੇ ਜਾਓਗੇ? ਈਡੀ ਨੇ ਤੁਹਾਡੇ ਇੱਕ ਮੰਤਰੀ ਦੀ ਫਾਈਲ ਚੱਕ ਲਈ, ਈਡੀ ਨੂੰ ਕੀ ਕਹੋਗੇ ਤੁਸੀਂ? ਉੱਥੇ ਤਾਂ ਉਹ ਜਿਹੜੀ ਕਾਰਵਾਈ ਪੈਣੀ ਉਹਦਾ ਸਾਹਮਣਾ ਕਰਨਾ ਪੈਣਾ। ਤੇ ਈਡੀ ਨੇ ਤਾਂ ਤੁਹਾਡੇ ਨਾਲ ਅਦਾਲਤੀ ਜ਼ਿਰਾ ਦੀ ਆਪਾਂ ਕਦੋਂ ਕਿੰਨਾ ਚਿਰ ਚਰਚਾ ਕਰਦੇ ਰਹੇ ਹਾਂ ਕਿ ਕੇਜਰੀਵਾਲ ਦੀ ਜਦੋਂ ਅਦਾਲਤੀ ਜ਼ਿਰਾ ਹੁੰਦੀ ਸੀ ਜ਼ਮਾਨਤ ਨੂੰ ਲੈ ਕੇ, ਈਡੀ ਨੇ ਉੱਥੇ ਐਸੀਆਂ ਗੱਲਾਂ ਰੱਖੀਆਂ। ਤੇ ਮਨੂ ਸਿੰਘ ਵੀ ਸ਼ਾਇਦ ਇੱਕ ਵਾਰੀ ਪੇਸ਼ ਹੋਏ ਸੀ ਕਿ ਉਹ ਵੀ ਜ਼ਮਾਨਤ ਨਹੀਂ ਸੀ ਕਰਵਾ ਸਕੇ ਇੱਕ ਵਾਰੀ ਤਾਂ ਜੀ। ਬਿਲਕੁਲ ਬੜਾ ਪਹਿਲੂ ਨੇ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਹਰਿਆਣੇ ਦੀ ਰਾਜਨੀਤੀ ਦੀ। ਵੋਟਾਂ ਸਿਰ ਤੇ ਹੈ ਤੇ ਉੱਥੇ ਵੀ ਜਿਹੜਾ ਲੋਕਾਂ ਦੀ ਖਾਸੀ ਨਜ਼ਰ ਰਹਿੰਦੀ ਹੈ। ਡੇਰਾ ਮੁਖੀ ਉਹਦੇ 'ਚ ਇੱਕ ਅਹਿਮ ਕੜੀ ਹੈ। ਡੇਰਾ ਮੁਖੀ ਇੱਕ ਉਹਦੇ 'ਚ ਅਹਿਮ ਜਿਹੜਾ ਪਹਿਲੂ ਹੈ ਉਹ ਇਸ ਕਰਕੇ ਨਹੀਂ ਕਿ ਉਹ ਡੇਰਾ ਮੁਖੀ ਹੈ, ਬਲਕਿ ਇਸ ਕਰਕੇ ਕਿ ਉਹਨੂੰ ਜਿਸ ਟਾਈਮ ਪੈਰੋਲ ਦਿੱਤੀ ਜਾ ਰਹੀ ਹੈ ਉਹ ਖਾਸ ਪਹਿਲੂ ਉਹਦੇ ਤੇ ਗੌਰ ਕਰਨ ਵਾਲੀ ਹੈ। ਇਹ ਜੇਲੋਂ ਬਾਹਰ ਹੈ ਤੇ ਉੱਥੇ ਕਹਿੰਦੇ ਗੱਲ ਜਿਹੜੀ ਹੋ ਰਹੀ ਆ ਉਹ ਨਾਮ ਚਰਚਾ ਦੀ ਘੱਟ ਤੇ ਵੋਟ ਚਰਚਾ ਜ਼ਿਆਦਾ ਹੋ ਰਹੀ ਹੈ। ਕੱਲ ਜਦੋਂ ਆਪਾਂ ਪ੍ਰੋਗਰਾਮ ਕਰ ਰਹੇ ਸੀਗੇ ਉਸ ਸਮੇਂ ਭਾਰਤ ਦੀ ਸਵੇਰ ਸੀ ਜੀ ਤੇ ਤੁਹਾਡੇ ਇੱਥੇ ਜਿਵੇਂ ਸ਼ਾਮ ਹੁੰਦੀ ਹੈ। ਹੁਣ ਅੱਜ ਤੋਂ ਮਤਲਬ ਇਹਦਾ ਮਤਲਬ ਇਸ ਟਾਈਮ ਤੋਂ ਲਗਭਗ 24 ਘੰਟੇ ਪਹਿਲਾਂ ਡੇਰਾ ਸਿਰਸਾ ਮੁਖੀ ਗੁਰਮੀਤ ਸਿੰਘ ਰਾਮਲੀਨ ਸੁਨਹਿਰੀ ਜੇਲ੍ਹ ਚੋਂ ਬਾਹਰ ਆਉਂਦਾ। ਠੀਕ ਹੈ। ਚੱਲਦੇ ਜਦੋਂ ਆਪਣਾ ਪ੍ਰੋਗਰਾਮ ਸੀ ਤਦ ਉਹਨੂੰ ਲੈਣ ਲਈ ਕਾਫਲਾ ਪਹੁੰਚਿਆ ਸੀਗਾ। ਸੋ ਜੇਲੋਂ ਬਾਹਰ ਆਇਆ ਤੇ ਸਿੱਧਾ ਯੂਪੀ ਆਪਣੇ ਜਿਹੜਾ ਉਹਦਾ ਉਹ ਹੈਗਾ ਆਸ਼ਰਮ ਉੱਥੇ ਪਹੁੰਚ ਗਿਆ, ਕਿਉਂਕਿ ਬਕਾਇਦਾ 3 ਸ਼ਰਤਾਂ ਦੇ ਆਧਾਰ ਤੇ ਮਤਲਬ ਜਿਹੜਾ ਚੋਣ ਕਮਿਸ਼ਨ ਉਹਨੇ ਪੈਰੋਲ ਦਿੱਤੀ ਹੈ। ਉਹਦੇ ਵਿੱਚ ਸ਼ਰਤ ਲਾਈ ਹੈ ਜੀ ਕਿ ਜੇਲੋਂ ਬਾਹਰ ਆਉਣ ਤੋਂ ਤੁਸੀਂ ਹਰਿਆਣੇ 'ਚ ਨਹੀਂ ਜਾਓਗੇ। ਠੀਕ ਹੈ ਜੀ। ਹਰਿਆਣੇ 'ਚ ਨਹੀਂ ਰਹੋਗੇ। ਠੀਕ ਹੈ ਜੀ। ਕਹਿੰਦੇ ਚਲੋ ਜੀ ਆਪਾਂ ਯੂਪੀ ਚਲੇ ਜਾਂਦੇ ਹਾਂ। ਠੀਕ ਹੈ। ਕੋਈ ਵੀ ਪੋਲੀਟੀਕਲ ਐਕਟੀਵਿਟੀ ਸ਼ਾਮਲ ਨਹੀਂ ਹੋਣਗੇ। ਠੀਕ ਹੈ ਜੀ। ਅਗਲੇ ਕਹਿੰਦੇ ਕਿ ਅਸੀਂ ਨਾਮ ਚਰਚਾ 'ਚ ਤਾਂ ਸ਼ਾਮਲ ਹੋ ਹੀ ਸਕਦੇ ਹਾਂ, ਹੈ ਨਾ। ਤੇ ਉਹ ਪਰ ਹਰਿਆਣੇ 'ਚ ਨਹੀਂ ਹੋਣੀ, ਇਸ ਲਈ ਆਨਲਾਈਨ ਹੋ ਜੂਗੀ। ਪਰ ਉਹ ਕਹਿੰਦੇ ਸੋਸ਼ਲ ਮੀਡੀਆ ਤੇ ਚੋਣ ਪ੍ਰਚਾਰ ਨਹੀਂ ਕਰੋਗੇ। ਮਤਲਬ ਚੋਣ ਪ੍ਰਚਾਰ ਨਹੀਂ ਕਰੋਗੇ, ਉਹ ਤੋਂ ਬਿਨਾਂ ਸੋਸ਼ਲ ਮੀਡੀਆ ਤੇ ਜੋ ਮਰਜ਼ੀ ਕਰੋਗੇ। ਸੋ ਜਾਂ ਤਾਂ ਇਹ ਹੁੰਦਾ ਕਿ ਤੁਸੀਂ ਸੋਸ਼ਲ ਮੀਡੀਆ ਤੇ ਨਹੀਂ ਆਓਗੇ ਜੀ, ਪਰ ਉਹ ਕਹਿੰਦੇ ਤੁਸੀਂ ਸੋਸ਼ਲ ਮੀਡੀਆ ਤੇ ਚੋਣ ਪ੍ਰਚਾਰ ਨਹੀਂ ਕਰੋਗੇ, ਮਤਲਬ ਬਾਕੀ ਸਾਰਾ ਕੁਝ ਕਰੋਗੇ। ਹੁਣ ਤੁਸੀਂ ਇਹ ਟਾਈਮਿੰਗ ਦੇਖੋ ਜੀ। ਡੇਰਾ ਸਿਰਸਾ ਮੁਖੀ 2 ਅਕਤੂਬਰ ਨੂੰ ਜੇਲੋਂ ਬਾਹਰ ਆ ਰਿਹਾ, 5 ਅਕਤੂਬਰ ਨੂੰ ਵੋਟਾਂ ਨੇ, 2 ਤੇ 3 ਅਕਤੂਬਰ ਆਖਰੀ ਦਿਨ ਹੈ ਚੋਣ ਪ੍ਰਚਾਰ ਦਾ। ਔਰ ਜਿਸ ਦਿਨ ਡੇਰਾ ਮੁਖੀ ਜੇਲੋਂ ਬਾਹਰ ਆ ਕੇ ਯੂਪੀ ਨੂੰ ਚਾਲੇ ਪਾਉਂਦਾ ਹੈ, ਉਸੇ ਸਮੇਂ ਡੇਰੇ ਦੀ ਟੀਮ ਇਹ ਸੁਨੇਹਾ ਲਾਉਂਦੀ ਹੈ ਆਪਣੇ ਸਾਰੇ ਪ੍ਰੇਮੀਆਂ ਨੂੰ ਕਿ ਅੱਜ ਔਰ ਕੱਲ, ਭਾਵ 2 ਅਕਤੂਬਰ 3 ਅਕਤੂਬਰ, ਕੱਲ ਦਾ ਦਿਨ ਲੰਘ ਗਿਆ, ਅੱਜ ਦਾ ਦਿਨ ਸ਼ੁਰੂ ਹੋ ਗਿਆ। ਇਹ 2 ਦਿਨ ਹਰਿਆਣੇ ਦੇ ਹਰ ਬਲਾਕ ਦੇ ਵਿੱਚ ਨਾਮ ਚਰਚਾ ਹੋਏਗੀ। ਠੀਕ ਹੈ। ਹੁਣ ਨਾਮ ਚਰਚਾ ਕਰਨੀ ਹੈ, ਤੁਹਾਡੇ ਆਸ਼ਰਮਾਂ ਦੇ ਵਿੱਚ ਵੱਡੀਆਂ ਸਕਰੀਨਾਂ ਦਾ ਪ੍ਰਬੰਧ ਹੈ, ਸਾਰਾ ਕੁਝ ਹੈ ਉੱਥੇ। ਪਰ ਕਹਿੰਦੇ ਜੀ ਡੇਰਾ ਮੁਖੀ ਨੇ ਜੇਲੋਂ ਬਾਹਰ ਆ ਕੇ ਸੰਦੇਸ਼ ਵੀ ਦੇਤਾ ਪ੍ਰੇਮੀਆਂ ਨੂੰ ਕਿ ਵੀ ਕਿਸੇ ਨੇ ਘਰੋਂ ਬਾਹਰ ਨਹੀਂ ਨਿਕਲਣਾ ਹੈ, ਤੁਹਾਡੇ ਨਾਲ ਇੱਥੇ ਘਰ ਬੈਠੇ ਹੀ ਅਸੀਂ ਸੰਗਤ ਕਰਾਂਗੇ। ਸੋ ਘਰ ਬੈਠ ਕੇ ਜਿਹੜੀ ਸੰਗਤ ਹੋਣ ਦਾ ਸੁਨੇਹਾ ਹੈ, ਉਸਨੇ ਵੀ ਕੁਝ ਗੱਲਾਂ ਸਪਸ਼ਟ ਕੀਤੀਆਂ। ਤੇ ਜਿਹੜਾ ਆਹ ਸੁਨੇਹਾ ਲੱਗਿਆ ਕਿ ਹਰ ਬਲਾਕ ਪੱਧਰ ਤੇ ਨਾਮ ਚਰਚਾ, ਇਹ ਨਾਮ ਚਰਚਾ ਕਿ ਵੋਟ ਚਰਚਾ ਜੀ, ਸਹੀ। ਉਸ ਨਾਮ ਚਰਚਾ 'ਚ ਲੁਕੋ ਕੇ ਵੋਟ ਚਰਚਾ ਦਾ ਸੁਨੇਹਾ ਦੇਣਾ।
ਤੇ ਇਸ ਟਾਈਮਿੰਗ ਨੂੰ ਲੈ ਕੇ ਆਪਾਂ ਪਹਿਲਾਂ ਵੀ ਗੱਲ ਕਰਦੇ ਰਹੇ ਕਿ ਪਿਛਲੀਆਂ ਝਾਤਾਂ ਮਾਰ ਕੇ ਦੇਖੋ, ਜਦੋਂ ਜਦੋਂ ਪੈਰੋਲ ਮਿਲੀ ਚੋਣਾਂ ਹੁੰਦੀਆਂ ਸੀ। ਹੁਣ ਤਾਂ ਬਿਲਕੁਲ ਚੋਣਾਂ ਦੇ ਵਿੱਚ ਲਿਆ ਤੁਸੀਂ, ਔਰ ਦੂਜੀ ਵਾਰ ਲਿਆ। ਇਹਦਾ ਮਤਲਬ ਤੁਹਾਡੀ ਹਾਲਤ ਪਤਲੀ ਹੈ, ਤੁਸੀਂ ਲੜਖੜਾ ਰਹੇ ਹੋ, ਤੁਹਾਡੀ ਸਰਕਾਰ ਦੁਆਰਾ ਨਹੀਂ ਬਣ ਰਹੀ। ਤੁਸੀਂ ਇਸ ਲਈ ਚਾਹੁੰਦੇ ਹੋ ਕਿ ਬਾਬਾ ਸਾਡੀ ਕਸ਼ਤੀ ਪਾਰ ਲਵਾ ਦੇਵੇ, ਬਾਬਾ ਸਾਡਾ ਕਮਲ ਦਾ ਫੁੱਲ ਖੜਾ ਦੇਵੇ। ਸੋ ਬਾਬੇ ਦੀ ਅਪਰੋਚ ਕਹਿੰਦੇ 25 ਤੋਂ 30-35 ਸੀਟਾਂ ਤੱਕ ਹੈਗੀ ਆ। ਉਹ ਕਿੰਨੀ ਕੁ ਵੋਟ ਬੈਂਕ 'ਚ ਬਦਲਦੀ ਆ, ਕਿੰਨੀ ਕੁ ਸੀਟਾਂ ਦਾ ਫਰਕ ਪੈਂਦਾ, ਇਹ ਦੇਖਣ ਵਾਲੀ ਗੱਲ ਹੋਊਗੀ। ਹਾਂ, ਬੀਜੇਪੀ ਨੂੰ ਉਮੀਦ ਬਹੁਤ ਆ ਕਿ ਡੇਰਾ ਮੁਖੀ ਸਿਰਸਾ ਗੁਰਮੀਤ ਸਿੰਘ ਰਾਵਣੀ ਦੇ ਬਾਹਰ ਆਉਣ ਨਾਲ ਸਾਡੀ ਕਸ਼ਤੀ ਪਾਰ ਲੱਗ ਸਕਦੀ ਆ। ਸ਼ਾਇਦ ਇਸੇ ਫਿਕਰ 'ਚੋਂ ਕਾਂਗਰਸ ਤੜਪ ਵੀ ਰਹੀ ਹੈ। ਕਾਂਗਰਸ ਤਰਲੋ ਮੱਛੀ ਹੋ ਰਹੀ ਹੈ, ਉਹ ਚਿੱਠੀਆਂ ਵੀ ਲਿਖ ਰਹੀ ਹੈ ਹੁਣ ਚੋਣ ਕਮਿਸ਼ਨ ਨੂੰ, ਪਰ ਚੋਣ ਕਮਿਸ਼ਨ ਦਾ ਕਠਪੁਤਲੀ ਆਪਾਂ ਪਹਿਲਾਂ ਗੱਲ ਕਰ ਰਹੇ ਸੀ। ਹਾਂਜੀ ਬਿਲਕੁਲ। ਨਹੀਂ ਤਾਂ ਅਗਲਾ ਕਹਿੰਦਾ ਵੀ ਠੀਕ ਆ 5 ਤਰੀਕ ਤੋਂ ਬਾਅਦ ਦੇਵਾਂਗੇ ਪੈਰੋਲ, ਅਜੇ ਨਾ ਗੱਲ ਕਰੋ। ਘੱਟੋ ਘੱਟ ਤੁਸੀਂ ਚੋਣ ਜ਼ਾਬਤੇ ਨੂੰ ਧਿਆਨ 'ਚ ਤਾਂ ਰੱਖਦੇ। ਪਰ ਤੁਸੀਂ ਜੇ ਪੈਰੋਲ ਦਿੱਤੀ ਹੈ, ਇਹਦਾ ਮਤਲਬ ਬੀਜੇਪੀ ਦੀ ਸ਼ਹਿ ਤੇ ਆ। ਤੇ ਉਦਾਹਰਨ ਜਿਹੜੀ ਆਪਾਂ ਪਹਿਲਾਂ ਵੀ ਦਿੰਦੇ ਆਏ ਆ ਉਹ ਤੁਹਾਡੇ ਸਾਹਮਣੇ ਕਿ 2 ਸਤੰਬਰ ਨੂੰ ਡੇਰਾ ਸਿਰਸਾ ਮੁਖੀ ਅੰਦਰ ਗਿਆ, 21 ਦਿਨਾਂ ਦੀ ਪੈਰੋਲ ਕੱਟ ਗਈ, ਤੇ 2 ਅਕਤੂਬਰ ਨੂੰ ਦੁਬਾਰਾ ਬਾਹਰ ਆ ਗਿਆ। ਪੂਰੇ 1 ਮਹੀਨੇ ਬਾਅਦ ਫੇਰ ਪੈਰੋਲ 21 ਦਿਨਾਂ ਦੀ ਪਹਿਲਾਂ ਸੀ, 20 ਦਿਨਾਂ ਦੀ ਹੁਣ ਮਿਲ ਗਈ। ਪ੍ਰਵੀਨ ਜੀ, ਡੇਰਾ ਸਿਰਸਾ ਮੁਖੀ ਨੂੰ 11ਵੀਂ ਪੈਰੋਲ ਹੈ। 11 ਪੈਰੋਲ ਦੇ ਵਿੱਚੋਂ ਜਿਵੇਂ 2 ਪਹਿਲੀਆਂ ਪੈਰੋਲ ਛੱਡ ਵੀ ਦੇਵਾਂ, ਕਿਉਂਕਿ ਉਹ 1-1 ਦਿਨ ਦੀ ਪੈਰੋਲ ਸੀ ਔਰ ਮਾਤਾ ਦੇ ਨਾਂ ਤੇ ਸੀ ਕਿ ਮਾਤਾ ਬਿਮਾਰ ਹੈ ਜੀ। 2020 ਦੇ ਵਿੱਚ ਔਰ 2021 ਦੇ ਵਿੱਚ 1-1 ਦਿਨ ਦੀ ਪੈਰੋਲ ਮਿਲੀ ਆ। ਮਤਲਬ 2 ਪੈਰੋਲ ਛੱਡ ਕੇ ਇਹ ਬਾਕੀ 9 ਪੈਰੋਲ ਨੇ। 9 ਪੈਰੋਲ, 3 ਪੈਰੋਲ 1-1 ਸਾਲ ਦੇ ਵਿੱਚ ਮਿਲੀਆਂ। 2022 ਦੇ ਵਿੱਚ 3 ਵਾਰ ਪੈਰੋਲ ਮਿਲੀ, 2023 ਦੇ ਵਿੱਚ 3 ਵਾਰ ਪੈਰੋਲ ਮਿਲੀ, 2024 ਦੇ ਵਿੱਚ 3 ਵਾਰ ਪੈਰੋਲ ਮਿਲੀ, ਔਰ ਇਹ 9 ਵਾਰ ਦੇ ਵਿੱਚੋਂ 8 ਵਾਰ ਸਿੱਧੀਆਂ ਚੋਣਾਂ ਸੀ। ਜੀ ਬਿਲਕੁਲ। ਹੁਣ ਤੁਸੀਂ ਮੈਨੂੰ ਦੱਸ ਦਿਓ, 2022 ਦੇ ਵਿੱਚ ਪੈਰੋਲ ਮਿਲਦੀ ਆ 21 ਦਿਨਾਂ ਦੀ। 7 ਫਰਵਰੀ 2022, ਫਰਵਰੀ ਮਹੀਨਾ, ਪੰਜਾਬ ਵਿਧਾਨ ਸਭਾ ਚੋਣਾਂ ਸੀ। ਉਹ ਤੋਂ ਬਾਅਦ ਜੂਨ 2022 1 ਮਹੀਨੇ ਦੀ ਪੈਰੋਲ ਮਿਲਦੀ ਆ, ਹਰਿਆਣੇ ਦੀਆਂ ਨਗਰ ਨਿਗਮ ਚੋਣਾਂ ਸੀ। 5ਵੀਂ ਵਾਰ ਅਕਤੂਬਰ 2022 ਦੇ ਵਿੱਚ 40 ਦਿਨਾਂ ਦੀ ਪੈਰੋਲ ਮਿਲਦੀ ਆ, ਆਦਮਪੁਰ ਜਿਮਨੀ ਚੋਣ ਸੀ, ਹੈ ਨਾ। 21 ਜਨਵਰੀ 2023 ਨੂੰ ਚਲੋ 40 ਦਿਨਾਂ ਦੀ ਪੈਰੋਲ ਮਿਲੀ, ਆਪਾਂ ਇਹਨੂੰ ਛੱਡ ਲੈਂਦੇ। ਉਹ ਤੋਂ ਬਾਅਦ 20 ਜੁਲਾਈ 2023 ਨੂੰ ਫਿਰ 30 ਦਿਨਾਂ ਦੀ ਪੈਰੋਲ ਮਿਲੀ, ਹਰਿਆਣੇ ਦੇ 3 ਜ਼ਿਲ੍ਹਿਆਂ 'ਚ ਪੰਚਾਇਤੀ ਚੋਣਾਂ ਸੀ ਜਨਾਬ। ਉਹ ਤੋਂ ਬਾਅਦ ਨਵੰਬਰ 2023 ਦੇ ਵਿੱਚ 29 ਦਿਨਾਂ ਦੀ ਪੈਰੋਲ ਮਿਲੀ, ਰਾਜਸਥਾਨ ਵਿਧਾਨ ਸਭਾ ਚੋਣਾਂ ਸੀ। ਤੇ ਜਨਵਰੀ 2024, ਯਾਦ ਕਰੋ ਆ ਸਾਲ ਚੜ੍ਹਦੀਆਂ ਆਮ ਚੋਣਾਂ ਸੀ, ਲੋਕ ਸਭਾ ਚੋਣਾਂ। ਤੇ ਉਸ ਤੋਂ ਬਾਅਦ 13 ਅਗਸਤ ਤੇ ਹੁਣ 2 ਅਕਤੂਬਰ। ਇਹ ਦੋਨੇ ਪੈਰੋਲ ਲਗਭਗ ਵਿਧਾਨ ਸਭਾ ਚੋਣਾਂ ਨੂੰ ਧਿਆਨ 'ਚ ਰੱਖ ਕੇ, ਹੁਣ ਤਾਂ ਚੋਣਾਂ ਦੇ ਵਿੱਚ ਉਧਰ 2 ਦਿਨ ਜਿਹੜੇ ਆਖਰੀ ਚੋਣ ਪ੍ਰਚਾਰ ਦੇ ਨੇ, ਉਸੇ ਦਿਨ 2 ਦਿਨ ਨਾਮ ਚਰਚਾ ਦੇ ਨੇ। ਇਹ ਨਾਮ ਚਰਚਾ ਬਨਾਮ ਵੋਟ ਚਰਚਾ ਕਿੰਨੀ ਕੁ ਭਾਜਪਾ ਨੂੰ ਲਾਹੇਵੰਦ ਹੋਊਗੀ, ਇਹ ਤਾਂ 8 ਨੂੰ ਪਤਾ ਲੱਗੂਗਾ। ਪਰ ਭਾਜਪਾ ਨੂੰ ਲੱਗਦਾ ਕਿ ਜਿਹੜਾ ਅਸੀਂ 10-12 ਸੀਟਾਂ ਤੇ ਫਸੇ ਹਾਂ, ਉਹ ਸ਼ਾਇਦ ਅਸੀਂ 25-30 ਤੇ ਚਲੇ ਜਾਈਏ, ਤੇ ਕਾਂਗਰਸ ਨੂੰ ਲੱਗਦਾ ਜਿਹੜੀ ਅਸੀਂ 60 ਤੱਕ ਦਾ ਅੰਕੜਾ ਛੂਹ ਰਹੇ ਹਾਂ, ਕਿਤੇ ਅਸੀਂ 40 ਦੇ ਗੇੜ 'ਚ ਨਾ ਫਸ ਜਾਈਏ। ਇਹ ਦੋਏ ਧਿਰਾਂ ਹੁਣ ਡੇਰੇ ਕੰਨੀ ਝਾਕ ਰਹੀਆਂ ਨੇ, ਪਰ ਡੇਰਾ ਨਾਮ ਚਰਚਾ ਦੇ ਨਾਂ ਤੇ ਵੋਟ ਚਰਚਾ ਕਰ ਰਿਹਾ। ਸੋ ਇੱਥੋਂ ਹੀ ਸੰਕੇਤ ਮਿਲਣਾ, ਕਿਉਂਕਿ ਇਹਨਾਂ ਦੇ ਰਾਜਨੀਤਿਕ ਵਿੰਗ ਸੁਨੇਹਾ ਦਿੰਦੇ ਰਹੇ ਨੇ। ਪਰ ਆਪਾਂ ਪੰਜਾਬ ਦੀ ਉਦਾਹਰਨ ਦਿੰਦੇ ਰਹੇ ਹਾਂ ਕਿ ਡੇਰੇ ਤੋਂ ਫਾਇਦਾ ਅਕਾਲੀਆਂ ਨੇ ਵੀ ਲਿਆ, ਡੇਰੇ ਤੋਂ ਫਾਇਦਾ ਕਾਂਗਰਸੀਆਂ ਨੇ ਵੀ ਲਿਆ, ਤੇ ਹੁਣ ਭਾਜਪਾ ਵੀ ਲੈ ਰਹੀ ਆ। ਪਰ ਇੱਕ ਵਾਰ ਜਦੋਂ ਇਹਨਾਂ ਨੇ ਕੈਪਟਨ ਅਮਰਿੰਦਰ ਦਾ ਸਾਥ ਦਿੱਤਾ ਸੀ ਪੰਜਾਬ 'ਚ, ਡੇਰੇ ਨੇ ਪ੍ਰੀਮੀਅਮ ਸੁਨੇਹੇ ਵੀ ਲਾਏ, ਉਹਨਾਂ ਨੇ ਵੋਟਾਂ ਵੀ ਪਾਈਆਂ, ਪਰ ਤਾਂ ਵੀ ਸਰਕਾਰ ਅਕਾਲੀਆਂ ਦੀ ਬਣ ਗਈ ਸੀ। ਇਸ ਲਈ ਇਹ ਕਹਿਣਾ ਕਿ ਹਾਂ ਉਵੇਂ ਹੀ ਹੋਊਗਾ ਜੋ ਬਾਬਾ ਚਾਹੂਗਾ, ਇਹ ਵੀ ਸੰਭਵ ਨਹੀਂ ਗਾ। ਹਾਂਜੀ ਬਿਲਕੁਲ। ਤੇ ਅਗਲੀ ਖਬਰ ਦੇ ਵੱਲ ਵਧੀਆ ਗੱਲ ਕਰੀਏ, ਪੰਥਕ ਮਾਮਲੇ ਦੀ। ਬੀਬੀ ਜਗੀਰ ਕੌਰ ਨੇ ਸਪਸ਼ਟੀਕਰਨ ਦਿੱਤਾ ਜੀ, ਤੇ ਉਧਰੋਂ ਪਤਾ ਲੱਗਿਆ ਕਿ ਗਿਆਨੀ ਰਘਬੀਰ ਸਿੰਘ ਜਿਹੜੇ ਕਿ ਜਥੇਦਾਰ ਸਾਹਿਬ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ, ਉਹਨਾਂ ਨੂੰ ਡੇਂਗੂ ਹੋ ਗਿਆ ਜੀ, ਤਬੀਅਤ ਉਹਨਾਂ ਦੀ ਨਾਸਾਜ਼ ਹੈ। ਬਿਲਕੁਲ ਪ੍ਰਵੀਨ ਜੀ, ਬੀਬੀ ਜਗੀਰ ਕੌਰ ਦੂਜੀ ਵਾਰ ਸਪਸ਼ਟੀਕਰਨ ਦੇਣ ਗਏ ਨੇ। ਪਹਿਲਾ ਸਪਸ਼ਟੀਕਰਨ ਉਹਨਾਂ ਨੇ ਬਾਦਲ ਸਰਕਾਰ ਦੇ ਵਿੱਚ ਮੰਤਰੀ ਹੋਣ ਦੇ ਨਾਤੇ ਦਿੱਤਾ ਸੀ, ਜਿਹੜਾ ਅਕਾਲ ਤਖਤ ਸਾਹਿਬ ਤੋਂ ਹੁਕਮ ਹੋਇਆ ਸੀ ਕਿ ਜਿੰਨੇ ਮੰਤਰੀ ਸਿੱਖ ਮੰਤਰੀ ਰਹੇ ਨੇ ਉਹ ਆਪਣਾ ਆਪਣਾ ਸਪਸ਼ਟੀਕਰਨ ਦੇਣ। ਉਹਨਾਂ 'ਚ ਬੀਬੀ ਜਗੀਰ ਕੌਰ ਨੇ ਸਪਸ਼ਟੀਕਰਨ ਦਿੱਤਾ ਸੀ ਕਿ ਮੈਂ ਤਾਂ 15 ਦਿਨ ਮੰਤਰੀ ਰਹੀ ਹਾਂ, ਤੇ ਉਹਨਾਂ 15 ਦਿਨਾਂ 'ਚ ਅਜਿਹਾ ਕੋਈ ਮਾਮਲਾ ਆਇਆ ਨਹੀਂ, ਇਸ ਲਈ ਮੇਰਾ ਮਤਲਬ ਉਸ ਦੇ ਵਿੱਚ ਉਹ ਕਟਹਿਰੇ 'ਚ ਨਹੀਂ ਆਉਂਦੀ ਸੀ, ਦਾ ਮਤਲਬ। ਤੇ ਪਰ ਬੀਬੀ ਜਗੀਰ ਕੌਰ ਨੇ ਹੋਰ ਸਪਸ਼ਟੀਕਰਨ ਦੇਣ ਲਈ ਕਿਹਾ ਗਿਆ ਜੀ ਕਿ ਰੋਮਾਂ ਦੀ ਬੇਅਦਬੀ ਤੇ 24 ਸਾਲ ਪਹਿਲਾਂ ਹੋਏ ਕੁੜੀ ਦੇ ਕਤਲ ਜਾਂ ਮੌਤ ਦੇ ਮਾਮਲੇ ਦੇ ਵਿੱਚ ਆਪਣਾ ਪੱਖ ਰੱਖੋ। ਹੁਣ ਜਿੱਦਾਂ ਹੀ ਇਹ ਸਪਸ਼ਟੀਕਰਨ ਦੀ ਮੰਗ ਆਈ, ਤਦ ਹੀ ਪੰਥਕ ਧਿਰਾਂ 'ਚ ਜਾਂ ਪੰਜਾਬ ਦੀ ਰਾਜਨੀਤਿਕ ਗੈਰ ਚਰਚਾ ਛਿੜੀ ਕਿ ਵੀ ਇਹ ਸਪਸ਼ਟੀਕਰਨ ਧਾਰਮਿਕ ਮਰਿਆਦਾ ਅਨੁਸਾਰ ਘੱਟ, ਰਾਜਨੀਤਿਕ ਚਾਲ ਅਨੁਸਾਰ ਜ਼ਿਆਦਾ ਲੱਗਦਾ। ਦੇਖੋ, ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ ਦੇਣ ਤੋਂ ਬਾਅਦ ਉਹ ਹੁਣ ਸੀਨ ਤੋਂ ਗਾਇਬ ਨੇ। ਜੀ ਬਿਲਕੁਲ ਬਿਲਕੁਲ।
ਦ੍ਰਿਸ਼ ਤੋਂ ਗਾਇਬ ਨੇ, ਤੇ ਅਜਿਹੇ ਗਾਇਬ ਨੇ ਕਿ ਪੰਚਾਇਤੀ ਚੋਣਾਂ 'ਚ ਵੀ ਅਕਾਲੀ ਦਲ ਲੱਭ ਨਹੀਂ ਰਿਹਾ, ਹੈ ਨਾ। ਤੇ ਦੂਏ ਪਾਸੇ ਬੀਬੀ ਜਗੀਰ ਕੌਰ ਤੋਂ ਜਿਹੜਾ ਸਪਸ਼ਟੀਕਰਨ ਮੰਗਿਆ ਗਿਆ, ਉਹਦੇ ਨਾਲ ਲੱਗ ਰਿਹਾ ਸੀਗਾ ਕਿ ਜਿਵੇਂ ਜੀ ਅਕਾਲੀ ਦਲ ਦਾ ਜੀ ਸੁਧਾਰ ਲਹਿਰ ਸ਼ੁਰੂ ਕੀਤੀ ਆ, ਉਹਨੂੰ ਝਟਕਾ ਲੱਗੂਗਾ। ਝਟਕਾ ਤਾਂ ਉਹਨੇ ਆਪ ਹੀ ਦੇ ਲਿਆ। ਇੱਕ ਪਾਸੇ ਉਹਨਾਂ ਦੀ ਚੜ੍ਹਤ ਹੋ ਰਹੀ ਸੀ ਜਿੱਦਣ ਇਕੱਠ ਕੀਤਾ ਜੱਥਾ ਗੁਰਜੀਤ ਸਿੰਘ ਟੌਹੜਾ ਦੇ ਨਾਂ ਦੇ ਉੱਤੇ 100 ਸਾਲਾ ਜਨਮ ਸ਼ਤਾਬਦੀ ਦੇ ਨਾਂ ਦੇ ਉੱਤੇ, ਉਦੋਂ ਇਕੱਠ ਇੰਨਾ ਹੋ ਗਿਆ, ਲੋਕਾਂ ਨੂੰ ਲੱਗਿਆ ਕਿ ਲੈ ਵੀ ਸੁਖਬੀਰ ਬਾਦਲ ਦੀ ਧਿਰ ਨੂੰ ਵੀ ਲੱਗਿਆ ਵੀ ਸਾਰੇ ਤਾਂ ਇੱਧਰ ਜਾ ਰਹੇ ਨੇ। ਪਰ ਉਹਦੀ ਫੂਕ ਕੱਢਤੀ ਪ੍ਰੇਮ ਸਿੰਘ ਚੰਦੂ ਮਾਜਰੇ ਨੇ ਜੰਮੂ ਜਾ ਕੇ। ਪਰ ਜਦੋਂ ਬੀਬੀ ਜਗੀਰ ਕੌਰ ਵਾਲੇ ਸਪਸ਼ਟੀਕਰਨ ਵਾਲਾ ਮਾਮਲਾ, ਸਭ ਨੂੰ ਲੱਗਿਆ ਕਿ ਵੀ ਰਾਜਨੀਤਿਕ ਆ ਜੀ। ਜਿਹੜਾ ਮਾਮਲਾ 24 ਸਾਲ ਪੁਰਾਣਾ ਹੈ, ਜਿਸ ਮਾਮਲੇ ਦੇ ਵਿੱਚ ਬੀਬੀ ਅਦਾਲਤ ਤੌਰ ਤੇ ਬਰੀ ਹੋ ਚੁੱਕੀ ਹੈ, ਉਸ ਤੋਂ ਬਾਅਦ ਉਹ ਐਸਜੀਪੀਸੀ ਦੀ ਮੈਂਬਰ ਹੈ, ਐਸਜੀਪੀਸੀ ਪ੍ਰਧਾਨਗੀ ਦੀ ਚੋਣ ਲੜ ਚੁੱਕੀ ਆ, ਹੁਣ ਸਪਸ਼ਟੀਕਰਨ ਕਿਉਂ ਮੈਂ ਮੰਗਿਆ? ਫਿਰ ਜਦ ਕਿਉਂ ਨਹੀਂ ਮੰਗੇ? ਜਦੋਂ ਉਹ ਅਹੁਦਿਆਂ ਲਈ ਜਾ ਰਹੀ ਸੀ ਸਾਰਾ ਕੁਛ, ਜਦ ਕਿਉਂ ਨਹੀਂ ਕਾਰਵਾਈ ਹੋਈ? ਸੋ ਇਸ ਲਈ ਕਹਿੰਦੇ ਰਾਜਨੀਤੀ ਤੋਂ ਪ੍ਰੇਰਿਤ ਹੈ ਕਿ ਬੀਬੀ ਉਹ 'ਚ ਨਹੀਂ ਫਸਦੀ ਤਾਂ ਏਦਾਂ ਫਸਾਓ। ਤੇ ਚਲੋ ਬੀਬੀ ਆਪਣਾ ਲਿਖਤੀ ਸਪਸ਼ਟੀਕਰਨ ਦੇ ਆਈ, ਤੇ ਪਰ ਜਦੋਂ ਸਪਸ਼ਟੀਕਰਨ ਦੇ ਕੇ ਤਾਂ ਜਥੇਦਾਰ ਸਾਹਿਬ ਉੱਥੇ ਮੌਜੂਦ ਨਹੀਂ ਸੀ। ਸੋ ਕੁਝ ਮੀਡੀਆ ਅਦਾਰਿਆਂ ਨੇ ਪਿੱਛਾ ਕੀਤਾ ਕਿ ਵੀ ਜਥੇਦਾਰ ਸਾਹਿਬ ਕਿਉਂ ਨਹੀਂ ਮਿਲੇ ਬੀਬੀ ਨੂੰ, ਤੇ ਉਹ ਪੜਚੋਲ ਕਰਦੇ ਇਸ ਗੱਲ ਤੱਕ ਪਹੁੰਚੇ ਕਿ ਜਥੇਦਾਰ ਸਾਹਿਬ ਕਈ ਦਿਨਾਂ ਤੋਂ ਬਿਮਾਰ ਸੀ। ਠੀਕ ਹੈ। ਤੇ ਹੁਣ ਉਹ ਐਸਜੀਪੀਸੀ ਦੇ ਅਧੀਨ ਚੱਲਣ ਵਾਲੇ ਹਸਪਤਾਲ 'ਚ ਅੰਮ੍ਰਿਤਸਰ ਦੇ ਵਿੱਚ ਹੀ ਦਾਖਲ ਨੇ, ਤੇ ਉਹਨਾਂ ਨੂੰ ਡੇਂਗੂ ਹੈ, ਤੇ ਕਾਫੀ ਸਥਿਤੀ ਨਾਜ਼ੁਕ ਸੀਗੀ, ਪਰ ਹੁਣ ਉਹਦੇ ਵਿੱਚ ਉਭਾਰ ਹੈ, ਕੁਝ ਕੰਟਰੋਲ ਹੈ। ਸੋ ਇਸ ਲਈ ਵੀ ਮਤਲਬ ਕਿ ਉਹ ਨਹੀਂ ਮਿਲ ਸਕੇ, ਜਾਂ ਮਤਲਬ ਕੁਝ ਦਿਨਾਂ ਤੋਂ ਇਹ ਮਾਮਲੇ 'ਚ ਖੜੋਤ ਸੀ। ਸੋ ਹੁਣ ਮੰਨਿਆ ਜਾ ਰਿਹਾ ਕਿ ਜਿੱਦਾਂ ਹੀ ਉਹ ਸਿਹਤਯਾਬ ਹੋ ਕੇ ਆਉਣਗੇ, ਇਹ ਮਾਮਲਾ ਤੇਜ਼ੀ ਫੜੂਗਾ। ਪਰ ਹੁਣ ਦੇਖਣ ਵਾਲੀ ਗੱਲ ਇਹ ਹੋਊਗੀ ਕਿ ਇਹ ਸਾਰੀ ਪ੍ਰਕਿਰਿਆ ਕਿੰਨੀ ਦੇਰ ਅਗਾਂਹ ਜਾਂਦੀ ਆ, ਕਿਉਂਕਿ ਜਿੰਨੀ ਦੇਰ ਇਹ ਮਾਮਲਾ ਨਿਬੜਦਾ ਨਹੀਂ, ਉਨੀ ਦੇਰ ਸੁਖਬੀਰ ਬਾਦਲ ਲਈ ਕਿਸੇ ਰੂਪ ਸਾਹਮਣੇ ਆਉਣਾ ਹੁਣ ਮੁਸ਼ਕਲ ਆ। ਜੀ ਬਿਲਕੁਲ ਬਿਲਕੁਲ। ਤੇ ਜਿਨ੍ਹਾਂ ਨੂੰ ਕਾਰਜਕਾਰੀ ਪ੍ਰਧਾਨ ਬਣਾਇਆ ਬਲਵਿੰਦਰ ਸਿੰਘ ਭੁੰਦੜ ਹੋਰਾਂ, ਉਹਨਾਂ ਦੀਆਂ ਲੱਤਾਂ ਉਨੀਆਂ ਭਾਰ ਨਹੀਂ ਚੱਲਦੀਆਂ। ਉਹ ਉਮਰ ਦਰਾਜ ਵੀ ਨੇ, ਸਾਊ ਪ੍ਰਵਿਰਤੀ ਵਾਲੇ ਵੀ ਮੰਨੇ ਜਾਂਦੇ ਨੇ, ਐਕਸ਼ਨ ਮੋਡ 'ਚ ਨਹੀਂ ਆ ਪਾਉਂਦੇ। ਸੋ ਇਸ ਲਈ ਹੁਣ ਤੇ ਪੰਚਾਇਤੀ ਚੋਣਾਂ ਦੇ ਵਿੱਚ ਅਕਾਲੀ ਦਲ ਦਾ ਨਾਂ ਰੱਖਣਾ ਆਪਣੇ ਆਪ ਸਵਾਲ ਹੈ। ਹਾਂਜੀ ਹਾਂਜੀ ਬਿਲਕੁਲ। ਮਤਲਬ ਜਿਹੜੀ ਧਿਰ ਪਿੰਡਾਂ ਦੀ ਉਹ ਮੰਨੀ ਜਾਂਦੀ ਹੋਵੇ, ਪੇਂਡੂ ਧਰਾਤਲ ਦੀ ਪਾਰਟੀ ਹੋਵੇ, ਪੰਥਕ ਪਾਰਟੀ ਕਹਾਉਂਦੀ ਹੋਵੇ, ਕਿਸਾਨੀ ਪਾਰਟੀ ਕਹਾਉਂਦੀ ਹੋਵੇ, ਉਹ ਆਮ ਪੰਚਾਇਤੀ ਚੋਣਾਂ ਦੇ ਵਿੱਚ ਕਿਤੇ ਲੱਭੇ ਹੀ ਨਾ। ਮਤਲਬ ਅਕਾਲੀ ਪਿੰਡਾਂ ਦੇ ਵਿੱਚ ਇਹ ਕਹਿੰਦੇ ਫਿਰ ਰਹੇ ਨੇ ਬਈ 2 ਪੰਚ ਸਾਡੇ ਲੈ ਲਓ, 1 ਪੰਚ ਸਾਡਾ ਲੈ ਲਓ। ਕਦੇ ਉਹ ਆਮ ਆਦਮੀ ਪਾਰਟੀ ਵਾਲੀ ਟੀਮ ਚੋਂ ਖੜਾ ਕਰਨ ਨੂੰ ਫਿਰਦੇ ਆ, ਕਦੇ ਕਾਂਗਰਸੀਆਂ ਚੋਂ ਖੜਾ ਕਰਦੇ ਆ। ਆਹ ਅਕਾਲੀ ਦਲ ਦੀ ਸਥਿਤੀ ਹੈ। ਇਹ ਸ਼ੁਭ ਸੰਕੇਤ ਨਹੀਂ ਹੈ ਪੰਜਾਬ ਲਈ। ਜੀ ਜੀ। ਸੋ ਇਸ ਹਵਾਲੇ ਨਾਲ ਕਿ ਅਕਾਲੀ ਦਲ ਕਿਵੇਂ ਪੈਰਾਂ ਸਿਰ ਹੋਊਗਾ, ਔਰ ਇੱਧਰ ਇਹ ਮਾਮਲਾ ਇੱਕ ਵਾਰ ਜਿਹੜਾ ਪੰਥਕ ਲੱਗਣ ਲੱਗਿਆ ਸੀਗਾ, ਮਰਿਆਦਾ ਵਾਲਾ ਲੱਗਣ ਲੱਗਿਆ ਸੀਗਾ, ਉਹ ਮੁੜ ਕੇ ਰਾਜਨੀਤਿਕ ਹੁੰਦਾ ਨਜ਼ਰ ਆ ਰਿਹਾ। ਮਤਲਬ ਸੁਖਬੀਰ ਬਾਦਲ ਪਰਦੇ ਤੋਂ ਪਰਾਂ ਤਾਂ ਹੋ ਗਏ, ਪਰ ਪਰਦੇ ਪਿੱਛੋਂ ਅਜੇ ਵੀ ਨਹੀਂ ਹਟ ਰਹੇ ਕਿ ਇਹਦੇ ਨਾਲ ਫਿਰ ਉਹਨਾਂ ਦੇ ਖਿਲਾਫ ਇੱਕ ਨਵਾਂ ਮਾਹੌਲ ਨਾ ਖੜਾ ਹੋ ਜਾਵੇ। ਇਹ ਸੁਖਬੀਰ ਬਾਦਲ ਨੂੰ ਧਿਆਨ ਰੱਖਣਾ ਚਾਹੀਦਾ। ਜੀ ਜੀ ਬਿਲਕੁਲ। ਤੇ ਤੁਸੀਂ ਪੰਚਾਇਤੀ ਚੋਣਾਂ ਦਾ ਜ਼ਿਕਰ ਕੀਤਾ, ਬਿਲਕੁਲ ਤੁਹਾਡੀ ਗੱਲ ਵਾਜਬ ਹੈ ਕਿ ਜਿੱਥੋਂ ਅਕਾਲੀ ਦਲ ਖੜਾ ਹੁੰਦਾ ਜਿਹੜੇ ਥਾਂ ਤੋਂ, ਅੱਜ ਉੱਥੇ ਉਹਦੀ ਕੋਈ ਮੌਜੂਦਗੀ ਹੈ ਨਹੀਂ, ਉੱਥੇ ਉਹ ਰੜਕ ਹੀ ਨਹੀਂ ਰਿਹਾ, ਉੱਥੇ ਉਹ ਸਿਆਸੀ ਤੌਰ ਤੇ ਕੋਈ ਐਕਟੀਵਿਟੀ ਕੁਛ ਨਹੀਂ ਨਜ਼ਰ ਆ ਰਿਹਾ। ਕਾਂਗਰਸੀ ਤੇ ਆਮ ਆਦਮੀ ਪਾਰਟੀ ਵਾਲੇ ਤੇ ਚਲੋ ਆਪੋ ਸਾਹਮਣੇ ਲੱਗ ਰਹੇ ਨੇ ਕਿ ਉਹ ਖੇਬੜ ਰਹੇ ਨੇ ਚੌਧਰ ਖਾਤਰ। ਪੰਚਾਇਤੀ ਚੋਣਾਂ ਦੀ ਕੋਈ ਗੱਲ ਕਰ ਲਈਏ ਸ਼ਰਮਾ ਜੀ, 15 ਅਕਤੂਬਰ ਤੱਕ ਪੰਜਾਬ ਪੁਲਿਸ ਦਾ ਕੋਈ ਮੁਲਾਜ਼ਮ ਛੁੱਟੀ ਨਹੀਂ ਲੈ ਸਕਦਾ। ਪੰਜਾਬ ਸਰਕਾਰ ਕਹਿੰਦੀ ਜੀ ਸ਼ਾਂਤੀ ਨਾਲ ਚੋਣਾਂ ਕਰਾਉਣੀਆਂ, ਇਸ ਲਈ ਪੁਲਿਸ ਵਾਲਿਆਂ ਨੂੰ ਛੁੱਟੀ ਨਹੀਂ। ਜੀ ਜੀ ਦੇਖ ਲਓ, ਸ਼ਾਂਤੀ ਨਾਲ ਤਾਂ ਨਾਮਜ਼ਦਗੀਆਂ ਨਹੀਂ ਭਰਾ ਹੋ ਰਹੀਆਂ ਤੁਹਾਤੋਂ। ਤੁਹਾਡੇ ਅਫਸਰ ਮਾਂ ਭੈਣ ਦੀਆਂ ਗਾਲਾਂ ਤੇ ਆ ਗਏ। ਅਗਲਾ ਕਹਿੰਦਾ ਮੈਂ ਆਪ ਨੂੰ ਇਹ ਵੋਟਾਂ ਪਾਈਆਂ ਸੀ, ਜੋੜੇ ਮਾਜਰੇ ਦਾ ਮੈਂ ਬੰਦਾ ਜੀ, ਮੇਰੇ ਨਹੀਂ ਕਾਗਜ਼ ਭਰਨ ਦੇ ਰਹੇ ਤਾਂ ਹਿਸਾਬ ਲਾ ਲਓ ਬਾਕੀਆਂ ਦੇ ਕੀ ਭਰਨ ਦੇਣਗੇ। ਜੀ ਬਿਲਕੁਲ ਬਿਲਕੁਲ। ਅਫਸਰ ਉਸੇ ਨੂੰ ਮਾਂ ਭੈਣ ਦੀਆਂ ਗਾਲਾਂ ਕੱਢ ਰਿਹਾ। ਹੁਣ ਕਹਿੰਦਾ ਜੀ ਦਿਮਾਗ ਤੇ ਵਜਨ ਇੰਨਾ ਸੀ ਜੀ, ਮੈਂ ਕੰਮ ਦਾ ਵਜਨ ਬਹੁਤ, ਮਤਲਬ ਕਮਾਲ ਆ। ਕੰਮ ਨਹੀਂ ਕਰਿਆ ਜਾਂਦਾ ਤੇ ਅਸਤੀਫਾ ਲਿਖ ਕੇ ਦੇ ਦਿਓ, ਘਰੇ ਬੈਠੋ। ਹਾਂ ਜਾਓ ਘਰੇ ਬੈਠੋ। ਸੋ ਇਸ ਲਈ ਮਤਲਬ ਕਿ ਇਹ ਜਦੋਂ ਨਾਮਜ਼ਦਗੀਆਂ ਨਹੀਂ ਹੋ ਰਹੀਆਂ, ਅਜੇ ਤਾਂ ਅਸਲੀ ਖਿਲਾਰਾ ਤਾਂ ਕਾਗਜ਼ ਰੱਦ ਹੋਣ ਵਾਲੀ ਤਰੀਕਾਂ ਤੋਂ ਸੁਣਿਓ। ਹਾਂਜੀ ਹਾਂਜੀ ਬਿਲਕੁਲ ਬਿਲਕੁਲ। ਉਹਦੇ ਉੱਥੋਂ ਖਿਲਾਰਾ ਪੈਣਾ, ਉਹ ਤੋਂ ਬਾਅਦ ਫਿਰ ਬੂਥ ਤੱਕ ਜਾਣਾ। ਚਲੋ ਪੰਜਾਬ ਸਰਕਾਰ ਦੀ ਕੋਸ਼ਿਸ਼ ਹੈ ਜੀ, ਕਹਿੰਦੇ ਕਿ ਸਾਡੀ ਕਿ ਅਸੀਂ ਪੁਲਿਸ ਰਾਹੀਂ ਸਾਰਾ ਕੁਝ ਕੰਟਰੋਲ ਕਰ ਲਾਂਗੇ, ਅਫਸਰਸ਼ਾਹੀ ਰਾਹੀਂ ਕੰਟਰੋਲ ਕਰ ਲਾਂਗੇ। 94, 95, 96 ਹਜ਼ਾਰ ਦੇ ਕਰੀਬ ਟੋਟਲ ਮੁਲਾਜ਼ਮ ਲਾਏ ਜਾ ਰਹੇ ਨੇ, ਜਿਹੜੇ ਕਰਮਚਾਰੀ ਜਿਹੜੇ ਪੂਰਾ ਚੋਣ ਪ੍ਰਕਿਰਿਆ ਨੂੰ ਨਿਬੇੜਨ ਲਈ ਤਾਇਨਾਤ ਕੀਤੇ ਗਏ ਨੇ। ਉਹ ਤੋਂ ਬਿਨਾਂ 80,000 ਦੇ ਕਰੀਬ ਪੰਜਾਬ ਦੇ ਵਿੱਚ ਪੁਲਿਸ ਮੁਲਾਜ਼ਮ ਨੇ, ਜਿਨ੍ਹਾਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ। ਸੋ 13,000 ਤੋਂ ਵੱਧ, 13,237 ਦੇ ਕਰੀਬ ਪੰਚਾਇਤਾਂ ਨੇ, 19,000 ਤੋਂ ਵੱਧ ਬੂਥ ਲੱਗਣੇ ਆ, 19,110 ਪੋਲਿੰਗ ਬੂਥ ਨੇ, 1 ਕਰੋੜ 34 ਲੱਖ ਦੇ ਲਗਭਗ ਵੋਟਰ ਨੇ, 1 ਕਰੋੜ 33,97,932 ਵੋਟਰ ਨੇ ਜਿਨ੍ਹਾਂ ਨੇ ਪਿੰਡਾਂ ਦੀਆਂ ਪੰਚਾਇਤਾਂ ਚੁਣਨੀਆਂ ਨੇ। ਉਹ ਸਾਰਿਆਂ ਸਿਸਟਮ ਨੂੰ ਕੰਟਰੋਲ ਕਰਨ ਦੇ ਲਈ ਪੰਜਾਬ ਸਰਕਾਰ ਨੇ, ਪੰਜਾਬ ਦੇ ਗ੍ਰਹਿ ਵਿਭਾਗ ਨੇ,
ਡੀਜੀਪੀ ਦੀ ਅਗਵਾਈ ਹੇਠ ਇਹ ਹੁਕਮ ਜਾਰੀ ਕਰਤੇ, ਕੋਈ ਅਧਿਕਾਰੀ ਕੋਈ ਮੁਲਾਜ਼ਮ ਪੰਜਾਬ ਪੁਲਿਸ ਦਾ 15 ਅਕਤੂਬਰ ਤੱਕ ਛੁੱਟੀ ਨਹੀਂ ਲਏਗਾ, ਛੁੱਟੀ ਤੇ ਨਹੀਂ ਜਾਏਗਾ। ਬਹੁਤ ਕੋਈ ਐਮਰਜੈਂਸੀ ਆ, ਉਹਦੀ ਪੜਚੋਲ ਪੜਤਾਲ ਤੋਂ ਬਾਅਦ ਫੈਸਲਾ ਕਰਾਂਗੇ। ਜੇਕਰ ਕਿਸੇ ਨੇ ਫਰਲੋ ਮਾਰੀ, ਕੋਈ ਇੱਧਰ ਉੱਧਰ ਹੋਇਆ ਤਾਂ ਉਹਦੇ ਪਰ ਕਾਰਵਾਈ ਹੋਊਗੀ। ਸੋ ਦੇਖਦੇ ਹਾਂ ਜੀ ਹੁਣ ਇਹ ਛੁੱਟੀ ਅਮਨ ਅਮਾਨ ਨਾਲ ਪੰਚਾਇਤੀ ਚੋਣਾਂ ਕਰਾਉਣ ਲਈ ਹੈ ਜਾਂ ਡੰਡੇ ਦੇ ਜ਼ੋਰ ਤੇ ਆਪਣੇ ਸਰਪੰਚ ਬਣਾਉਣ ਲਈ ਹੈ, ਇਹ ਆਉਣ ਵਾਲਾ ਸਮਾਂ ਦੱਸੂਗਾ। ਫਿਲਹਾਲ ਪੰਜਾਬ ਦੇ ਵਿੱਚ ਤਣਾਅ ਵਾਲਾ ਮਾਹੌਲ ਹੈ। ਜੀ ਬਿਲਕੁਲ ਬਿਲਕੁਲ। ਭਾਈਚਾਰੇ ਭਰੱਪੇ ਨੂੰ ਢਾਹ ਲੱਗਦੀ ਹੈ ਜੀ ਜਦੋਂ ਸੱਤਾਧਾਰੀ ਧਿਰ ਇਸ ਤਰ੍ਹਾਂ ਲੋਕਾਂ ਦੇ ਨਾਲ ਵਧੀਕੀਆਂ ਕਰਦੀ ਹੈ ਜੀ। ਨਹੀਂ, ਵੈਸੇ ਜੱਗੋ 13ਵੀਂ ਨਹੀਂ ਹੈ, ਅਕਾਲੀ ਕਾਂਗਰਸੀ ਇਹ ਕਰਦੇ ਆਏ ਨੇ ਜੀ, ਠੀਕ ਹੈ। ਸੋ ਇਹ ਨਵਾਂ ਨਹੀਂ ਹੈ, ਪਰ ਇਹਨਾਂ ਤੋਂ ਆਸ ਸੀ ਕਿ ਕੁਝ ਨਵਾਂ ਅਧਿਆਇ ਜੋੜਨਗੇ, ਕੋਈ ਨਵੇਂ ਪੰਨੇ ਤੇ ਇਬਾਰਤ ਲਿਖਣਗੇ। ਇਹਨਾਂ ਤੋਂ ਬਹੁਤ ਆਸ ਸੀ ਲੋਕਾਂ ਨੂੰ, ਪਰ ਇਹ ਤਾਂ ਉਹਨਾਂ ਨਾਲੋਂ ਵੀ ਥੱਲੇ ਚਲੇ ਗਏ, ਉਹਨਾਂ ਨਾਲੋਂ ਵੀ ਹੇਠਲੇ ਪੱਧਰ ਤੇ ਆ ਗਏ ਜੀ। ਬਿਲਕੁਲ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।